ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੱਲ ਲਾਹੌਰ ਦੇ ਇਤਿਹਾਸਿਕ ਸ਼ਾਦਮਾਨ ਚੌਂਕ ਵਿੱਚ ਸ਼ਹੀਦ ਭਗਤ ਸਿੰਘ ਦੇ 90ਵੇਂ ਸ਼ਹੀਦੀ ਦਿਨ ਮੌਕੇ ਇੱਕ ਸਮਾਗਮ ਹੋਇਆ, ਜਿਸ ਵਿੱਚ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਹ ਮੰਗ ਕੀਤੀ ਗਈ ਕਿ ਭਗਤ ਸਿੰਘ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਅਵਾਰਡ ਨਿਸ਼ਾਨੇ ਪਾਕਿਸਤਾਨ ਦਿੱਤਾ ਜਾਵੇ। ਇਹ ਵੀ ਮੰਗ ਕੀਤੀ ਗਈ ਕਿ ਯੂਕੇ ਦਾ ਪ੍ਰਧਾਨ ਮੰਤਰੀ ਸ਼ਾਦਮਾਨ ਚੌਂਕ ਵਿੱਚ ਆ ਕੇ ਮੁਆਫੀ ਮੰਗੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ, ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो, इस टॉपिक ते गल करन तो पहला, क्योंकि अजकल सानू बहुत सारियां लिखतां आ रही ने और असी एक दिन बेशक रखा हुंदा है, पर उहदे च बड़ा लिमिटेड वक्त च असी उहनां नूं डिस्कस कर सकते हैं। सो मैं देखदा भी नाल दी नाल इस सैगमेंट च असी एक अद्धी लिखत भी डिस्कस कर लिया करिए। और ये सानू सरफराज अहमद जी ने स्विट्ज़रलैंड तो लिखे और इन्हां दा संबंध पाकिस्तान दे गुजरात ज़िले नाल है। और उन्होंने लिखा है, सलाम, सत श्री अकाल डॉक्टर साहब। आई हैव नेवर फाइंड एनी पर्सन who much sincere for Pakistan and its people as you are and Sikh Muslim unity. When I watch your program, I feel you as our family member, although I am postgraduate, but I much learn from you. Hindu mind and RSS crime and pain of partition of both sides of Punjab. When 7 years ago, first time I watched your program, I feel love for Punjabi language in Pakistan. Sikhs are much respected and protective in other no country. Dr. Sahab, do not disappoint Pakistan and do not be disappointed. Pakistan and Khalistan will be united soon. Inshallah, Modi peace message is temporary as you worry from Pakistani response. As all Pakistanis are worried, your voice is Pakistani people's voice. Continue your program or God bless you and your all team. Sarfraz Ahmed, Switzerland ਰਹਿਣ ਵਾਲੇ ਨੇ। So nice, thank you so much। ਸੋ ਸਰਫਰਾਜ਼ ਜੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਵੀ ਅੰਨੇ ਨੂੰ ਸੂਰਮਾ ਬਣਾ ਦਿੰਦੇ ਹੋ। ਤੁਹਾਡਾ ਇਹ ਪਿਆਰ ਹੈ ਔਰ ਮੈਂ ਸਮਝਦਾ ਵੀ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਦੋਨਾਂ ਕੌਮਾਂ ਦੀ ਰੂਹਾਨੀ ਸਾਂਝ, ਸਾਡਾ ਹਮਸਾਏ ਹੋਣਾ, ਇੱਕੋ ਹੀ ਦੁਸ਼ਮਣ ਜਿਸ ਹਿੰਦੂਤਵਾਦੀ ਆਈਡੀਓਲੋਜੀ ਨੇ ਨਾ ਇਸਲਾਮ ਨੂੰ ਐਕਸੈਪਟ ਕੀਤਾ ਹੈ, ਨਾ ਸਿੱਖਿਜ਼ਮ ਨੂੰ ਕੀਤਾ, ਨਾ ਹੀ ਬੁੱਧਿਜ਼ਮ ਨੂੰ ਕੀਤਾ ਸੀ। ਵੱਖਰੀ ਗੱਲ ਹੈ ਕਿ ਬੋਧੀਆਂ ਦਾ ਤਾਂ ਉਹਨਾਂ ਨੇ ਉੱਥੋਂ ਖੁਰਾ ਖੋਜ ਮਿਟਾ ਦਿੱਤਾ। ਜਿਹਨੂੰ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ ਮੈਂ ਪੀਦਾਰ ਮੇਂ ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ ਤੋਂ ਕੱਢਤਾ। ਬ੍ਰਾਹਮਣ ਉੱਥੇ ਤਾਕਤ ਦੇ ਨਸ਼ੇ 'ਚ ਅੱਜ ਵੀ ਜਿਹੜਾ ਹੈ ਉਹ ਪੂਰਾ ਮਖਰੂਰ ਹੈ। ਲੇਕਿਨ ਵਕਤ ਜਿਹੜਾ ਹੈ ਉਹ ਬਹੁਤ ਕੁਛ ਬਦਲਦਾ ਹੈ। ਚੈਲੰਜ ਕੌਮ ਨੇ ਕੀਤਾ ਹੋਇਆ ਔਰ ਅਲਟੀਮੇਟਲੀ ਬ੍ਰਾਹਮਣਵਾਦ ਔਰ ਹਿੰਦੂਤਵਾ ਔਰ ਇਹ ਸਾਰਾ ਜਿਹੜਾ ਇਸ ਨੂੰ ਜਿਹੜਾ ਸਾਰਿਆਂ ਦੇ ਸਹਿਯੋਗ ਦੇ ਨਾਲ ਲੌਕ ਸਟਾਕ ਐਂਡ ਬੈਰਲ ਸਿੱਖ ਕੌਮ ਡਿਸਟਰੋਏ ਕਰੇਗੀ। ਔਰ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ। ਲਾਹੌਰ ਦੇ ਸ਼ਾਦਮਾਨ ਚੌਂਕ ਹੁਣ ਇਹ ਇਤਿਹਾਸਕ ਚੌਂਕ ਹੈ ਔਰ ਇਹ ਉਹ ਧਰਤੀ ਹੈ ਜਿਵੇਂ ਅਸੀਂ ਕੱਲ੍ਹ ਜਦੋਂ ਸ਼ਹੀਦ ਭਗਤ ਸਿੰਘ ਨੂੰ ਯਾਦ ਕੀਤਾ ਅਤੇ ਅਸੀਂ ਦੱਸਿਆ ਕਿ ਉਹਨਾਂ ਦਾ ਜਨਮ ਵੀ ਜ਼ਿਲ੍ਹਾ ਲਾਇਲਪੁਰ ਜਿਹੜਾ ਹੁਣ ਫੈਸਲਾਬਾਦ ਹੈ ਪਾਕਿਸਤਾਨ ਦੀ ਧਰਤੀ 'ਤੇ, ਜਿੱਥੇ ਲਾਹੌਰ ਦੇ ਵਿੱਚ ਉਹਨਾਂ ਨੂੰ ਫਾਂਸੀ ਦਿੱਤੀ ਗਈ ਉਹ ਵੀ ਲਾਹੌਰ ਦੀ ਧਰਤੀ ਪਾਕਿਸਤਾਨ 'ਚ। ਔਰ ਇਹ ਵੱਖਰੀ ਗੱਲ ਹੈ ਕਿ ਵੀ ਉਹਨਾਂ ਦੀ ਜਿਹੜਾ ਕਾਲੀ ਕਾਲੀ ਨਾਲ ਰਾਵੀ ਦੇ ਕੰਢੇ ਉਹਨਾਂ ਨੂੰ ਉਹ ਪਹਿਲਾਂ ਉਹਨਾਂ ਦਾ ਕ੍ਰੀਮੇਟ ਕਰਨਾ ਚਾਹੁੰਦੇ ਸੀ, ਪਰ ਰਾਵੀ 'ਚ ਪਾਣੀ ਘੱਟ ਸੀ ਔਰ ਉਹ ਉਹਨੂੰ ਆਪਣੇ ਕਾਲੀ 'ਚ ਜਿਹੜਾ ਉਵੇਂ ਹੀ ਧਰ ਕੇ ਆਪਣੀ ਵਹੀਕਲ 'ਚ ਸਤਲੁਜ ਦੇ ਕੰਢੇ ਲੈ ਗਏ ਹੁਸੈਨੀ ਵਾਲਾ, ਜਿੱਥੇ ਲੋਕਾਂ ਨੂੰ ਪਤਾ ਲੱਗ ਗਿਆ, ਭਾਵੇਂ ਰਾਤ ਦਾ ਹਨੇਰਾ ਸੀ, ਫਾਂਸੀ ਉਹਨਾਂ ਨੂੰ ਸ਼ਾਮ ਨੂੰ ਦਿੱਤੀ ਗਈ ਔਰ ਉਹ ਰਾਤੋਂ ਰਾਤ ਉੱਥੇ ਪਹੁੰਚੇ, ਲੋਕ ਇਕੱਠੇ ਹੋਏ ਔਰ ਉਹਨਾਂ ਦੇ ਦੇਖਿਆ, ਛੱਡ ਕੇ ਪੁਲਿਸ ਦੌੜ ਗਈ। ਸੰਸਕਾਰ ਉਹਨਾਂ ਦਾ ਹੁਸੈਨੀ ਵਾਲਾ ਹੋਇਆ ਔਰ ਉਸੇ ਹੁਸੈਨੀ ਵਾਲਾ 'ਚ ਰਾਜਗੁਰੂ ਸੁਖਦੇਵ ਭਗਤ ਸਿੰਘ ਦੇ ਜਿਹੜੇ ਨੇ ਉਹ ਬੁੱਤ ਵੀ ਲੱਗੇ ਹੋਏ ਨੇ ਔਰ ਉਹਨਾਂ ਦੀ ਯਾਦਗਾਰ ਵੀ ਹੈ। ਲੇਕਿਨ ਇਹ ਜਿਹੜਾ ਸ਼ਾਦਮਾਨ ਚੌਂਕ ਹੈ ਹਿਸਟੋਰੀਕਲ ਚੌਂਕ ਹੈ, ਇਹਦੇ ਨਾਲ ਹੀ ਜੁੜਿਆ ਹੋਇਆ ਸਾਰਾ ਭਗਤ ਸਿੰਘ ਦੀ ਕੁਰਬਾਨੀ ਦਾ, ਸ਼ਹਾਦਤ ਦਾ ਕਿੱਸਾ ਹੈ। ਔਰ ਇਹ ਮੰਗ ਈਵਨ ਮੰਨ ਵੀ ਲਈ ਸੀ ਇੱਕ ਜ਼ਮਾਨੇ 'ਚ ਲਾਹੌਰ ਦੀ ਜਿਹੜੀ ਵੀ ਅਥਾਰਟੀ ਹੈ, ਮਿਊਨਿਸਪੈਲਿਟੀ ਜਾਂ ਜੋ ਵੀ ਉਹਨੂੰ ਕਹਿੰਦੇ ਨੇ,
ਪਰ ਕੁਝ ਉਹ ਵੀ ਵਿਰੋਧੀ ਨੇ ਜਿਹੜੇ ਜਿਨ੍ਹਾਂ ਨੂੰ ਲੱਗਦਾ ਹੈ ਵੀ ਨਹੀਂ ਇਹ ਨਾਂ ਬਦਲਿਆ ਨਹੀਂ ਜਾਣਾ ਚਾਹੀਦਾ। ਇਹ ਮੰਗ ਵੀ ਰਹੀ ਹੈ ਕਿ ਭਾਈ ਇਸ ਚੌਂਕ ਦੇ ਨਾਲ ਸ਼ਹੀਦ ਭਗਤ ਸਿੰਘ ਜਿਹੜੇ ਸਭ ਦੇ ਸਾਂਝੇ ਨੇ, ਜ਼ਾਹਰ ਹੈ ਰੈਵੋਲੂਸ਼ਨ ਦੀ ਗੱਲ ਔਰ ਤਬਦੀਲੀ ਦੀ ਗੱਲ, ਅੰਗਰੇਜ਼ੀ ਰਾਜ ਨੂੰ ਲਲਕਾਰਨ ਦੀ ਗੱਲ, ਪਰ ਇਹ ਗੱਲ ਤਾਂ ਅਜੇ ਉੱਥੇ ਡਿਬੇਟ 'ਚ ਹੈ ਵੀ ਚੌਂਕ ਦਾ ਨਾਮ ਬਦਲਿਆ ਜਾਏ ਕਿ ਨਾ ਬਦਲਿਆ ਜਾਏ। ਸ਼ਾਇਦ ਕੋਰਟ 'ਚ ਹੈ ਇਹਦਾ ਕੇਸ। ਲੇਕਿਨ ਜਿਹੜੀ ਮੀਡੀਆ ਨਿਊਜ਼ ਹੈ ਕਿ ਕੱਲ੍ਹ ਲਾਹੌਰ ਦੇ ਸ਼ਾਮਦਾਨ ਚੌਂਕ 'ਚ ਜਿਹੜਾ ਪਾਕਿਸਤਾਨ ਦੇ ਅਦੀਬ ਔਰ ਹੋਰ ਲਰਨਡ ਲੋਕ ਇਕੱਠੇ ਹੋਏ ਔਰ ਉਹਨਾਂ ਦੀ ਖਬਰ ਇਸ ਹਵਾਲੇ ਨਾਲ ਹੀ ਹੈ ਕਿ ਉਹਨਾਂ ਦਾ 90ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ ਔਰ ਪੂਰੇ ਜਿਹੜਾ ਉੱਥੇ ਭਗਤ ਸਿੰਘ ਜ਼ਿੰਦਾਬਾਦ, ਭਗਤ ਸਿੰਘ ਨੂੰ ਸਾਡਾ ਸਲਾਮ, ਹਰ ਜ਼ੁਲਮ ਦਾ ਇੱਕ ਜਵਾਬ, ਇਨਕਲਾਬ ਜ਼ਿੰਦਾਬਾਦ, ਭਗਤ ਤੇਰੇ ਖੂਨ ਸੇ ਇਨਕਲਾਬ ਆਏਗਾ, ਇਹ ਸਾਰੇ ਨਾਅਰੇ ਲਾਏ ਗਏ। ਕਿਉਂਕਿ ਜ਼ਾਹਰ ਹੈ ਜਦੋਂ ਭਗਤ ਸਿੰਘ ਜਾਂ ਉਹਨਾਂ ਦੀ ਸੋਚ ਇਕੱਲੀ ਅੰਗਰੇਜ਼ਾਂ ਨੂੰ ਕੱਢਣ ਵਾਲਾ ਪਾਰਟ ਤਾਂ ਇੱਕ ਰਹਿ ਗਿਆ, ਉਹ ਤਾਂ ਇਨਸਾਫ ਦੀ ਸੀ ਕਿ ਹਰ ਇੱਕ ਨੂੰ ਰੋਟੀ, ਕੱਪੜਾ, ਮਕਾਨ, ਕਿਸੇ ਦੇ ਕੋਈ ਹੱਕ ਨਾ ਖੋਏ। ਹੁਣ ਈਵਨ ਅਲਾਮਾ ਇਕਬਾਲ ਜਿਨ੍ਹਾਂ ਨੇ ਬੇਸ਼ੱਕ ਉਹਨਾਂ ਦੇ ਥਾਟ 'ਚੋਂ ਪਾਕਿਸਤਾਨ ਦਾ ਜਨਮ ਹੁੰਦਾ ਹੈ, ਪਰ ਉਹਨਾਂ ਦੀ ਜੇ ਤੁਸੀਂ ਇਨਕਲਾਬੀ ਪੋਇਟਰੀ ਦੇਖੋ ਤੇ ਉਹਨਾਂ ਨੇ ਕਿਹਾ ਕਿ ਭਾਈ ਉਹ ਖੇਤ ਤੋਂ ਗੰਦਮ, ਉਹ ਹਰ ਗੋਸ਼ਾ ਉਹਨੂੰ ਸਾੜ ਦਿਓ, ਜੇ ਜਿਹੜਾ ਉਹਨੂੰ ਪੈਦਾ ਕਰਨ ਵਾਲਾ ਹੈ ਉਸ ਦਾ ਉਹਦੇ 'ਚੋਂ ਰੋਜ਼ੀ ਨਹੀਂ ਨਿਕਲਦੀ ਜਾਂ ਉਸ ਨੂੰ ਇਨਸਾਫ ਨਹੀਂ ਮਿਲਦਾ। ਸੋ ਜਦੋਂ ਅਸੀਂ ਇਨਕਲਾਬ ਲਫ਼ਜ਼ ਕਹਿੰਦੇ ਹਾਂ, ਭਾਵੇਂ ਇਹਨੂੰ ਕਾਮਰੇਡਾਂ ਨੇ ਹੋਰ ਤਰ੍ਹਾਂ ਬਣਾ ਦਿੱਤਾ, ਇਹਦਾ ਮਤਲਬ ਤਬਦੀਲੀ ਹੈ, ਲੋਕਾਂ ਦੇ ਜਿਹੜੇ ਡਾਊਨ ਟਰੋਡਨ ਨੇ ਉਹਨਾਂ ਦੇ ਹੱਕਾਂ ਦੀ ਗੱਲ ਹੈ। ਔਰ ਇਸ ਕਿਸਮ ਦੇ ਨਾਅਰੇ ਵੀ ਲੱਗੇ ਔਰ ਇਹ ਜਿਹੜਾ ਇੱਕ ਬਹੁਤ ਜਿਸ ਨੂੰ ਲਿਖਿਆ ਰਾਮ ਪ੍ਰਸਾਦ ਬਿਸਮਿਲ ਨੇ ਸੀ ਔਰ ਇਹ ਗੀਤ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਭਗਤ ਸਿੰਘ ਰਾਜਗੁਰੂ ਸੁਖਦੇਵ ਤਖਤੇ ਵੱਲ ਗਏ ਫਾਂਸੀ ਦੇ, ਇਹੀ ਗੀਤ ਗੁਣਗੁਣਾ ਰਹੇ ਸੀ। ਹਾਲਾਂ ਬਹੁਤ ਸਾਰੀਆਂ ਚੀਜ਼ਾਂ ਬਿਲਟ ਵੀ ਹੁੰਦੀਆਂ ਨੇ, ਪਰ ਇਹ ਆਪਣੇ ਆਪ 'ਚ ਇਸ ਦੀਆਂ ਜਿਹੜੀਆਂ ਨੇ ਲਾਈਨਾਂ ਉਹ ਇਨਕਲਾਬੀ ਨੇ ਕਿ ਸਰਫਰੋਸ਼ੀ ਕੀ ਤਮन्ना अब हमारे दिल में है, देखना है जोर कितना बाजुए कातिल में है, वक्त आने पर तुझे बता देंगे ऐ आसमां, क्या कहें अभी से क्या कुछ हमारे दिल में है। ਇਹ ਹਰ ਰੈਵੋਲੂਸ਼ਨ, ਹਰ ਚੈਲੰਜ ਕਰਨ ਵਾਲੇ ਨੂੰ, ਹਰ ਜਿਹੜਾ ਇਸ ਰਸਤੇ ਤੇ ਤੁਰਦਾ ਤਬਦੀਲੀ ਦੇ, ਉਸ ਦੀ ਮੋਟੀਵੇਸ਼ਨ ਹੈ। ਔਰ ਇਸ ਨੂੰ ਵੀ ਉੱਥੇ ਸ਼ਾਦਮਾਨ ਚੌਂਕ ਦੇ ਵਿੱਚ ਸਾਰਿਆਂ ਨੇ ਇਸ ਗੀਤ ਨੂੰ ਗੁਣਗੁਣਾਇਆ ਔਰ ਉਹਨਾਂ ਦੇ ਹੱਥਾਂ ਜਿਹੜੇ ਬੈਨਰ ਫੜੇ ਹੋਏ ਸੀ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਇਹ ਕਿਹਾ ਕਿ ਭਾਈ ਅਸੀਂ ਅਮਨ ਦੇ ਰਿਸ਼ਤੇ ਬਣਾਉਣ ਲਈ ਹੈ। ਔਰ ਇਹ ਸਾਰੇ ਦੇ ਵਿੱਚ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਹੈ ਜਿਹਦੇ ਚੇਅਰਮੈਨ ਨੇ ਇਮਤਿਆਜ਼ ਰਾਸ਼ਦ ਕੁਰੈਸ਼ੀ, ਉਹਨਾਂ ਨੇ ਇਸ ਦੀ ਅਗਵਾਈ ਕੀਤੀ ਔਰ ਬਹੁਤ ਸਾਰੇ ਨਾਂ ਨੇ ਜਿਨ੍ਹਾਂ ਨੇ ਇਸ 'ਚ ਸ਼ਾਮਲ ਹੋਏ। ਅਹਿਮਦ ਰਜ਼ਾ ਬੱਟੂ, ਪ੍ਰੋਫੈਸਰ ਤਾਰਿਕ ਜ਼ਟਾਲਾ ਔਰ ਸੁਪਰੀਮ ਕੋਰਟ ਦੇ ਵਕੀਲ ਰਾਜਾ ਜ਼ੁਲਕਾਰਨੈਨ, ਵਕੀਲ ਜ਼ਲੀਲ ਅਹਿਮਦ ਖਾਨ, ਅਹਿਮਦ ਕਿਊਮ ਜਾਂ ਮੁਹੰਮਦ ਸੈਯਦ, ਹੋਰ ਵੀ ਬਹੁਤ ਸਾਰੇ, ਬਾਬਰ ਜਲੰਧਰੀ, ਉਹਨਾਂ ਨੇ ਜਿਹੜਾ ਐਡਰੈਸ ਵੀ ਕੀਤਾ ਔਰ ਉਹਦੇ 'ਚ ਉਹਨਾਂ ਨੇ ਜਿੱਥੇ ਪਾਕਿਸਤਾਨ 'ਚ ਸਰਕਾਰ ਨੂੰ ਕਿਹਾ ਕਿ ਵੀ ਭਗਤ ਸਿੰਘ ਦੇ ਨਾਂ ਦੇ ਉੱਤੇ ਡਾਕ ਟਿਕਟ ਜਾਰੀ ਕੀਤੀ ਜਾਏ ਔਰ ਜਿੱਥੇ ਪਾਕਿਸਤਾਨ ਦੇ ਸਕੂਲਾਂ 'ਚ ਇਸ ਦੌਰ ਨੂੰ ਪੜ੍ਹਾਇਆ ਜਾਂਦਾ ਇਹਨਾਂ ਰੈਵੋਲੂਸ਼ਨਰੀਆਂ ਦਾ ਵੀ ਮੈਂਸ਼ਨ ਹੋਏ। ਪਰ ਇੱਕ ਜਿਹੜੀ ਖਾਸ ਤੌਰ 'ਤੇ ਮੈਨੂੰ ਦਿਲਚਸਪੀ ਲੱਗੀ ਔਰ ਇਹ ਲੱਗਿਆ ਕਿ ਵੀ ਅਕਾਊਂਟੇਬਿਲਟੀ, ਔਰ ਉਹਦੇ 'ਚ ਉਹਨਾਂ ਨੇ ਕਿਹਾ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੂੰ ਕਿ ਵੀ ਇਸ ਚੌਂਕ 'ਚ ਤੁਸੀਂ ਫਾਂਸੀ ਦਿੱਤੀ ਸੀ, ਇਸ ਜੇਲ੍ਹ ਉੱਥੇ ਹੈ, ਕਿ ਵੀ ਆ ਕੇ ਜਿਹੜਾ ਹੈ ਉਹ ਮਾਫੀ ਮੰਗੇ, ਇਸ ਚੌਂਕ 'ਚ ਖਲੋ ਕੇ ਮਾਫੀ ਮੰਗੇ ਸਾਰੇ ਖਿੱਤੇ ਦੇ ਕੌਮ ਦੇ ਲੋਕਾਂ ਤੋਂ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਭਗਤ ਸਿੰਘ ਸਾਡੀ ਧਰਤੀ ਦੇ ਪੁੱਤਰ ਨੇ ਔਰ ਉਹਨਾਂ ਨੂੰ ਜਿਹੜਾ ਸਭ ਤੋਂ ਵੱਡਾ ਉਹਨਾਂ ਦਾ ਨਾਗਰਿਕ ਇਨਾਮ ਹੈ ਨਿਸ਼ਾਨੇ ਪਾਕਿਸਤਾਨ, ਇਹ ਦਿੱਤਾ ਜਾਏ। ਸੋ ਮੈਂ ਸਮਝਦਾ ਵੀ ਇਹ ਜਿਹੜੀਆਂ ਜਦੋਂ ਅਸੀਂ ਸਾਂਝਾਂ ਦੀ ਗੱਲ ਕਰਦੇ ਇਹ ਭਗਤ ਸਿੰਘ ਹੈ, ਇਹ ਜਨਰੇਸ਼ਨਾਂ ਇੰਸਪਾਇਰ ਹੁੰਦੀਆਂ ਨੇ। ਇੱਕ 23 ਸਾਲਾਂ ਦਾ ਗੱਭਰੂ ਕਿਵੇਂ ਛਾਲ ਮਾਰ ਕੇ ਫਾਂਸੀ ਦੇ ਤਖਤੇ ਤੇ ਜਾਂਦਾ ਹੈ, ਕਿਵੇਂ ਵੰਗਾਰਦਾ ਹੈ, ਕਿਵੇਂ ਵੇਲੇ ਦੇ ਹਾਕਮਾਂ ਨੂੰ ਕੋਈ ਡਰ ਖੌਫ ਨਾਂ ਦੀ ਚੀਜ਼ ਨਹੀਂ ਹੈ। ਸੋ ਉਹਨਾਂ ਨੂੰ ਉਸ ਵੇਲੇ ਵੀ ਹਕੂਮਤਾਂ ਨੇ ਅੱਤਵਾਦੀ ਕਿਹਾ ਸੀ ਔਰ ਮੈਨੂੰ ਯਾਦ ਹੈ ਜਿੰਦੇ ਸੁੱਖੇ ਜਿਨ੍ਹਾਂ ਨੇ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਜਨਰਲ ਵੈਦਿਆ ਜਿਹਨੇ ਫੌਜ ਚਾੜੀ ਸੀ ਦਰਬਾਰ ਸਾਹਿਬ ਤੇ ਉਹਨੂੰ ਪੂਨੇ ਜਾ ਕੇ ਜਿਹੜਾ ਉਹ ਸਜ਼ਾ ਯਾਫਤਾ ਕੀਤਾ ਸੀ। ਉਹਨਾਂ ਨੇ ਕੁਲਦੀਪ ਨਈਅਰ ਨੂੰ, ਇਹਨੇ ਇੱਕ ਕਿਤਾਬ ਲਿਖੀ ਭਗਤ ਸਿੰਘ ਦੀ ਯਾਦ 'ਚ ਔਰ ਉੱਥੇ ਉਹਨੇ ਸਿੱਖ ਅੱਤਵਾਦ ਨਾਲ ਜੋੜ ਕੇ ਉਹਨਾਂ ਨੂੰ ਕਿਹਾ ਤੇ ਜਿੰਦੇ ਸੁੱਖੇ ਨੇ ਕਿਹਾ ਸੀ ਕਿ ਭਾਈ ਕਿਹੜੇ ਪਾਸਿਓਂ
ਜੀ ਔਰ ਮੇਰਾ ਅਕਸਰ ਇਹ ਕਹਿਣਾ ਹੁੰਦਾ ਹੈ ਕਿ ਜੇ ਜਿੰਦਾ ਸੁੱਖਾ ਬਿਆਨ ਸਿੰਘ ਸਤਵੰਤ ਸਿੰਘ 1920 ਚ ਹੁੰਦੇ ਤੇ ਉਹ ਸ਼ਹੀਦ ਭਗਤ ਸਿੰਘ ਦੇ ਸਾਥੀ ਹੋਣੇ ਸੀ, ਜੀ ਤੇ ਜੇ ਸ਼ਹੀਦ ਭਗਤ ਸਿੰਘ 1980 ਚ ਹੁੰਦਾ ਤੇ ਉਹ ਜਿੰਦੇ ਸੁੱਖੇ ਔਰ ਜਿਹੜਾ ਬਿਆਨ ਸਿੰਘ ਸਤਵੰਤ ਸਿੰਘ ਦਾ ਸਾਥੀ ਹੋਣਾ ਸੀ, ਕਿਉਂਕਿ ਇਹ ਇੱਕ ਤਬਦੀਲੀ, ਜ਼ੁਲਮ ਨੂੰ ਵੰਗਾਰਨਾ ਇੱਕ ਯੂਨੀਕ ਕਰੈਕਟਰ ਹੁੰਦਾ ਹੈ। ਉਦੋਂ ਭਗਤ ਸਿੰਘ ਨੂੰ ਆਤੰਕਵਾਦੀ ਔਰ ਦਹਿਸ਼ਤਗਰਦ ਕਿਹਾ ਗਿਆ ਸੀ। ਅੱਜ ਜਿਹੜੇ ਸਿੱਖ ਲੜ ਰਹੇ ਨੇ ਆਪਣੀ ਆਜ਼ਾਦੀ ਲਈ, ਖਾਲਿਸਤਾਨ ਦੀ ਕਾਇਮੀ ਲਈ, ਉਹਨਾਂ ਨੂੰ ਅਲਗਾਵਵਾਦੀ, ਆਤੰਕਵਾਦੀ, ਉਗਰਵਾਦੀ ਕਿਹਾ ਜਾ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਭਗਤ ਸਿੰਘ ਦੀ ਐਕਸੈਪਟੈਂਸ ਜਿਹੜੀ ਹੈ ਇਹ ਵੀ ਕੌਮਾਂ ਦੀ ਜਿਹੜੀ ਹੈ ਉਹ ਆਪਸੀ ਸਾਂਝ ਨੂੰ ਹੋਰ ਪੁਖਤਾ ਕਰਦੀ ਹੈ। ਔਰ ਮੈਂ ਜਿਵੇਂ ਅਸੀਂ ਰੋਜ਼ਾਨਾ ਕਲੋਜ਼ਿੰਗ ਦੇ ਵੇਲੇ ਕਬੀਰ ਸਾਹਿਬ ਦੀ ਬਾਣੀ ਤੇ ਵਿਚਾਰ ਕਰਦੇ, ਗੌੜੀ ਰਾਗ ਦੇ ਵਿੱਚ ਕਬੀਰ ਸਾਹਿਬ ਦਾ ਇਹ ਸ਼ਬਦ ਜਿਹੜਾ ਅਸੀਂ ਅੱਜ ਵਿਚਾਰ ਲਈ ਚੁਣਿਆ, ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਗੈ ਕਾਹੇ ਦੁਖ ਮਾਨਿਆ, ਹਮ ਅਪਤੈ ਆਪਣੀ ਪਤ ਖੋਈ ਹਮਰੇ ਖੋਜ ਪਰੋ ਮਤ ਕੋਈ ਰਹਾਓ, ਹਮ ਮੰਦੇ ਮੰਦੇ ਮਨ ਮਾਹੀ ਸਾਂਝ ਪਾਤ ਕਾਹੂ ਸਿਓ ਨਾਹੀ, पत अपत ताकि नहीं लाज तब जानोगे जब उगरे गो पाज, कहो कबीर पत हर परवान ਸਰਬ ਤਿਆਗ ਭਜ ਕੇਵਲ ਰਾਮ। ਹੁਣ ਜਿਵੇਂ ਰਹਾਉ ਦੀ ਤੁਕ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ ਹੈ, ਉਹ ਇਹੀ ਹੈ, ਬਿਗਨਿੰਗ ਹੀ ਵਾਲੀ ਤੁਕ ਹੀ ਰਹਾਉ ਦੀ ਤੁਕ ਬਣਦੀ ਹੈ। ਆਨਰ ਔਰ ਡਿਸਆਨਰ, ਪਤ ਤੇ ਬੇਪਤ। ਅਸੀਂ ਅਕਸਰ ਜਦੋਂ ਕਿਸੇ ਨੂੰ ਰਿਸਪੈਕਟੇਬਲ ਕਹਿੰਦੇ ਹਾਂ ਤੇ ਪੰਜਾਬੀ ਦਾ ਲਫ਼ਜ਼ ਅਸੀਂ ਇਸਤੇਮਾਲ ਕਰਦੇ ਹਾਂ ਪਤਵੰਤੇ, ਬਿਲਕੁਲ, ਕਿ ਵੀ ਇਹੀ ਆਨਰਡ ਲੋਕ ਨੇ, ਪਤਵੰਤੇ, ਆਨਰੇਬਲ। ਔਰ ਜਿਹੜਾ ਰੁਲ ਜਾਏ, ਜਿਹਦੇ ਪੱਲੇ ਕੁਛ ਨਾ ਹੋਏ, ਜਾਂ ਜਿਸ ਨੂੰ ਤੁਸੀਂ ਜ਼ਲੀਲ ਕਰੋ, ਅਸੀਂ ਉਸ ਨੂੰ ਕਹਿੰਦੇ ਹਾਂ ਬੇਪਤ। ਉਰਦੂ 'ਚ ਬੇਆਬਰੂ, ਕਿ ਵੀ ਇਹਦੀ ਕੋਈ ਇੱਜ਼ਤ ਨਹੀਂ ਹੈ, ਪਤ ਨਹੀਂ ਹੈ। ਇਹ ਦੁਨਿਆਵੀ ਡੈਫੀਨੇਸ਼ਨ ਹੈ। ਦੁਨੀਆ ਦੇ ਲੋਕ ਧਨਵਾਨ ਨੂੰ, ਦੌਲਤਮੰਦ ਨੂੰ ਪਤਵੰਤੇ ਕਹਿੰਦੇ ਨੇ। ਬੇਸ਼ੱਕ ਉਸ ਨੇ ਰਿਜ਼ਕੇ ਹਲਾਲ ਵੱਲ ਪਿੱਠ ਕੀਤੀ ਹੋਈ ਹੈ, ਹਰਾਮ ਦਾ ਪੈਸਾ ਹੈ, ਪਰ ਉਹਦੀ ਇੱਜ਼ਤ ਹੈ। ਹੁਣ ਕਬੀਰ ਸਾਹਿਬ ਇਸ ਸ਼ਬਦ ਦੇ ਵਿੱਚ ਬਿਆਨਦੇ ਨੇ ਕਿ ਅਲਟੀਮੇਟਲੀ ਇਹ ਦੁਨੀਆਦਾਰ ਕਿਹਨੂੰ ਇੱਜ਼ਤਦਾਰ ਕਹਿੰਦੇ ਨੇ, ਕਿਹਨੂੰ ਬੇਪਤ ਕਰਦੇ ਨੇ, ਮਨ ਹੀ ਨਹੀਂ ਰੱਖਦਾ। ਇੱਜ਼ਤ ਔਰ ਆਬਰੂ ਰੱਬ ਦੇ ਨਾਂ ਦੀ ਯਾਦ 'ਚ ਹੈ ਔਰ ਰੱਬ ਦੀ ਦਰਗਾਹ 'ਚ ਹੈ। ਔਰ ਜਿਹੜੇ ਰੱਬ ਦੇ ਰਾਹ ਤੁਰੇ ਲੋਕ ਹੁੰਦੇ ਨੇ, ਉਹਨਾਂ ਨੂੰ ਆਮ ਤੌਰ 'ਤੇ ਦੁਨੀਆ ਕੋ ਕਹੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ, ਭਇਆ دیਵਾਨਾ ਸ਼ਾਹ ਕਾ ਨਾਨਕ ਬੌਰਾਨਾ। ਕੋਈ ਬੇਤਾਲਾ ਕਹਿੰਦਾ ਰੱਬ ਦਾ ਬੰਦਾ ਜਾਣ ਦਿਓ। ਗੁਰੂ ਸਾਹਿਬ ਕਹਿੰਦੇ ਨੇ ਇਹ ਦੀਵਾਨਗੀ ਕਿਵੇਂ ਸਮਝਾਈ ਹੈ ਕਿ ਭਾਈ ਇਹ ਨਹੀਂ, ਇਹ ਦੁਨੀਆ ਜਿਹੜੀ ਹੈ ਉਹ ਬਿਲਕੁਲ ਬੇਖਬਰ ਹੁੰਦੀ ਹੈ ਇਸ ਅੰਦਰ ਦੀ ਦੁਨੀਆ ਤੋਂ। ਉਹਨਾਂ ਦੇ ਲਈ ਇਹ ਫਜ਼ੂਲ ਹੈ ਇਸ ਕਿਸਮ ਦਾ ਪਾਠ। ਧਨ ਕਮਾਣਾ, ਪੈਸਾ ਕਮਾਣਾ, ਝੂਠੀ ਬੱਲੇ ਬੱਲੇ, ਵਾਹ ਵਾਹ, ਝੂਠੀ ਸ਼ੌਹਰਤ। ਔਰ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਗੈ ਕਾਹੇ ਦੁੱਖ ਮਾਨੇ, ਕਿ ਜਦੋਂ ਅਸੀਂ ਉਸ ਇੱਕ ਰੱਬ ਦੇ ਵਿੱਚ ਯਕੀਨ ਕਰਕੇ ਮੰਨ ਲਿਆ ਕਿ ਸਿਰਫ ਤੇ ਸਿਰਫ ਉਹੀ ਹੈ, ਉਹਦੇ ਬਿਨਾਂ ਕੋਈ ਹੋਂਦ ਨਹੀਂ ਹੈ, ਤਾਂ ਦੁਨੀਆ ਨੂੰ ਬੜਾ ਧੱਕਾ ਲੱਗਾ। ਧੱਕਾ ਲੱਗਣ ਵਾਲੇ 'ਚ ਉਹ ਵੀ ਹੋਣੇ ਨੇ ਜਿਹੜੇ 33 ਕਰੋੜ ਦੇਵੀ ਦੇਵਤਿਆਂ ਨੂੰ ਮੰਨਦੇ ਨੇ। ਧੱਕਾ ਲੱਗਣ ਵਾਲੇ 'ਚ ਉਹ ਵੀ ਹੋਣੇ ਨੇ ਕਿ ਭਾਈ ਇਹ ਜੱਗ ਮਿੱਠਾ ਅਗਲਾ ਕਹਿਣ ਡਿੱਠਾ, ਕਿ ਭਾਈ ਅੱਗਾ ਕੌਣ ਦੱਸਣ ਆਇਆ, ਇਹ ਐਸ਼ੋ ਇਸ਼ਰਤ ਕਰੋ, ਇਹੀ ਜ਼ਿੰਦਗੀ ਹੈ। ਫਿਰ ਉਹ ਕਹਿੰਦੇ ਹਮ ਅਪਤੇ ਆਪਣੀ ਪਤ ਖੋਈ, ਸਾਨੂੰ ਇਹ ਅਪਤੇ ਕਹਿੰਦੇ ਨੇ। ਇਹ ਲੋਕਾਂ ਨੇ ਵਰਤਾਰਾ ਬਣਾ ਕੇ ਸਾਨੂੰ ਬੇਪਤ ਬਣਾਇਆ ਹੋਇਆ, ਸਾਡੀ ਪਤ ਗਵਾਏ। ਹਮਰੇ ਖੋਜ ਪਰੋ ਮਤ ਕੋਈ, ਨਾਲ ਹੀ ਕਹਿੰਦੇ ਨੇ ਭਾਈ ਖਸਮਾਂ ਨੂੰ ਖਾਓ, ਤੁਸੀਂ ਆਪਣੀ ਪਤ ਰੱਖੋ, ਸਾਡੇ ਰਸਤੇ ਨਾ ਆਇਓ, ਕਿਉਂਕਿ ਸਾਡਾ ਰਸਤਾ ਪਤ ਵਾਲਾ ਹੈ, ਜਿਹੜਾ ਤੁਹਾਨੂੰ ਜਿਹੜਾ ਉਹ ਲੱਗਦਾ ਕਿ ਇਹ ਫਜ਼ੂਲ ਰਸਤਾ ਹੈ। ਹਮ ਮੰਦੇ ਮਨ ਮਾਹੀ, ਉਹ ਕਹਿੰਦੇ ਵੀ ਠੀਕ ਹੈ, ਜੇ ਅਸੀਂ ਮੰਦੇ ਹਾਂ, ਇੱਕ ਦੇ ਵਿੱਚ ਪ੍ਰਤੀਤ ਰੱਖਣ ਕਰਕੇ, ਇੱਕ ਦੀ ਯਾਦ ਜੋੜਨ ਕਰਕੇ, ਸਾਂਝ ਪਾਤ ਕਾਹੂ ਸਿਓ ਨਾਹੀ, ਤੇ ਸਾਨੂੰ ਵੀ ਤੁਹਾਡੀ ਕੋਈ ਪਰਵਾਹ ਨਹੀਂ ਹੈ। ਕਿ ਭਾਈ ਜਿਹਨੂੰ ਇਹ ਹੁੰਦਾ ਹੈ ਕਿ ਭਾਈ ਜੇ ਜਦੋਂ ਗੁਰੂ ਸਾਹਿਬ ਨੇ ਇਹ ਫਰਮਾਇਆ ਕਿ ਜੇ ਕੋਈ ਸਾਡਾ ਦਰਦ ਨਹੀਂ ਸਮਝਦਾ ਤੇ ਫਿਰ ਸਾਨੂੰ ਵੀ ਕਿਸੇ ਦੀ ਪਰਵਾਹ ਨਹੀਂ ਹੈ। ਕਿ ਭਾਈ ਜੇ ਜਿਸ ਤਨ ਲਾਗੇ
ਸੋ ਤਨ ਜਾਣੇ, ਦੂਜਾ ਕੌਣ ਜਾਣੇ ਪੀਰ ਪਰਾਈ, ਹਮ ਨਾਹੀ ਚਿੰਤ ਪਰਾਈ। ਜੀ। ਕਿ ਵੀ ਇਸ ਪੀੜ ਨੂੰ, ਇਸ ਬਿਰਹਾ ਵਿਛੋੜੇ ਦੀ ਪੀੜ ਨੂੰ ਜਿਸ ਤਨ ਲੱਗੈ ਸੋ ਤਨ ਜਾਣੇ, ਜਿਹਨੂੰ ਲੱਗੀ ਹੈ ਉਹ ਸਮਝਦਾ ਹੈ, ਦੂਜਾ ਕੌਣ ਸਮਝਦਾ। ਪਰ ਗੁਰੂ ਸਾਹਿਬ ਕਹਿੰਦੇ ਨੇ ਕੌਣ, ਹਮ ਨਾਹੀ ਚਿੰਤ ਪਰਾਈ, ਸਾਨੂੰ ਕੋਈ ਪਰਵਾਹ ਨਹੀਂ ਹੈ। ਕਬੀਰ ਸਾਹਿਬ ਇਹੀ ਕਹਿੰਦੇ ਨੇ ਕਿ ਭਾਈ ਸਾਨੂੰ ਵੀ ਹਮ ਮੰਦੇ ਮੰਦੇ ਮਨ ਮਾਹੀ, ਸਾਂਝ ਪਾਤ ਕਾਹੂ ਸਿਓ ਨਾਹੀ, ਪਤ ਅਪਤ ਤਾਂ ਕੀ ਨਹੀਂ ਲਾਜ। ਕਿ ਸਾਨੂੰ ਕੋਈ ਸ਼ਰਮ ਨਹੀਂ ਹੈ ਕਿ ਕਿਹਨੂੰ ਤੁਸੀਂ ਪਤਵਾਨ ਕਹਿੰਦੇ ਹੋ, ਕਿਹਨੂੰ ਬੇਪਤ ਕਹਿੰਦੇ ਹੋ। ਤਬ ਜਾਣੋਗੇ ਜਬ ਉਗਰੈ ਗੋ ਪਾਜ, ਕਿ ਤੁਸੀਂ ਭੁਲੇਖੇ 'ਚ ਫਸੇ ਹੋਏ ਹੋ। ਜਦੋਂ ਤੁਹਾਡਾ ਪਾਜ ਮਲਮਾ ਲੱਥੇਗਾ, ਹਕੀਕਤ ਉਗੜ ਕੇ ਸਾਹਮਣੇ ਆਏਗੀ, ਫਿਰ ਤੁਹਾਨੂੰ ਸਮਝ ਆਏਗੀ ਕਿ ਪਤ ਕੀ ਹੁੰਦਾ ਹੈ ਤੇ ਬੇਪਤ ਕੀ ਹੁੰਦਾ ਹੈ। ਬਿਲਕੁਲ। ਕਹੋ ਕਬੀਰ ਪਤ ਹਰ ਪ੍ਰਵਾਨ। ਕਬੀਰ ਸਾਹਿਬ ਕਹਿੰਦੇ ਨੇ ਉਹੀ ਪਤਵਾਨ ਹੈ, ਉਹੀ ਬਾਇਜ਼ਤ ਹੈ ਜਿਹਨੂੰ ਰੱਬ ਕਬੂਲ ਕਰਦਾ, ਜਿਹੜਾ ਰੱਬ ਦੀ ਯਾਦ ਦੇ ਵਿੱਚ ਜੁੜਿਆ ਹੋਇਆ। ਸਰਬ ਤਿਆਗ ਭਜ ਕੇਵਲ ਰਾਮ। ਕਬੀਰ ਸਾਹਿਬ ਕਹਿੰਦੇ ਨੇ ਬਾਕੀ ਗੱਲਾਂ ਛੱਡ ਦਿਓ, ਦੁਨਿਆਵੀ ਸ਼ੋਹਰਤ ਔਰ ਦੁਨਿਆਵੀ ਪੱਤ ਦੀਆਂ, ਸਿਰਫ ਤੇ ਸਿਰਫ ਉਸ ਰੱਬ ਨੂੰ ਯਾਦ ਕਰੋ ਜਿਸ ਰੱਬ ਦੀ ਯਾਦ ਦੇ ਨਾਲ ਤੁਹਾਡੀ ਪੱਤ ਜੁੜੀ ਹੋਈ ਹੈ। ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਵੇਂ ਸ਼ੂ ਤੇ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੀ ਰਾਤ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।